ਵੀ ਆਪਾਂ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ। ਇੱਥੇ ਇਹ ਵੀ ਕਲੀਅਰ ਹੋਇਆ ਵੀ ਕਿੰਨਾ ਕੁ ਜਿਹੜਾ ਮੀਡੀਆ ਆ, ਜਿਹੜਾ ਹਮੇਸ਼ਾ ਸਿੱਖਾਂ ਦੇ ਉਲਟ ਬੋਲਦਾ ਰਹਿੰਦਾ ਆ, ਉਹ ਕਿੰਨਾ ਕੁ ਉੱਥੇ ਹਾਜ਼ਰ ਸੀ। ਉਹ ਤੁਹਾਡੇ ਸਾਹਮਣੇ ਆ। 7 ਘੰਟੇ ਦੀ YouTube ਹੈਗੀ ਆ। ਜਿਹੜੇ ਸਰੋਤੇ ਉੱਥੇ ਪਹੁੰਚ ਨਹੀਂ ਸਕੇ, ਉਹ ਦੇਖ ਲਿਓ, ਤੁਹਾਨੂੰ ਪਤਾ ਲੱਗ ਜਾਣਾ ਵੀ ਕਿੰਨੀ ਕੁ ਸੰਗਤ ਸੀ ਉੱਥੇ। ਤੇ ਜਿਹੜਾ ਮੈਸੇਜ ਆ ਉਹ ਬਹੁਤ ਵਧੀਆ ਗਿਆ, ਬੁਲਾਰੇ ਵੀ ਵਧੀਆ ਸੀ। ਸਾਰੇ ਹੀ ਵਲੰਟੀਅਰਸ ਦਾ ਬਹੁਤ-ਬਹੁਤ ਧੰਨਵਾਦ, ਜਿਨ੍ਹਾਂ ਨੇ ਉੱਥੇ ਸੇਵਾ ਕੀਤੀ ਹੈਗੀ ਆ। ਤੁਹਾਨੂੰ ਪਤਾ ਹੀ ਆ ਵੀ ਆਪਣੇ ਘਰ 'ਚ ਥੋੜ੍ਹਾ ਜਿਹਾ ਵੀ ਪ੍ਰੋਗਰਾਮ ਹੋਵੇ ਨਾ ਤੇ ਕਿੰਨਾ ਜ਼ੋਰ ਲੱਗਾ ਹੁੰਦਾ। ਸੋ ਜਿੰਨਿਆਂ ਨੇ ਵੀ ਸੇਵਾ ਕੀਤੀ ਉਹਨਾਂ ਸਾਰਿਆਂ ਦਾ ਧੰਨਵਾਦ। ਤੇ ਜਿਹੜੇ ਫੇਸਬੁੱਕ ਦੇ ਉੱਤੇ ਆਪਣੇ ਆਪ ਨੂੰ ਬਹੁਤ ਖਾਲਿਸਤਾਨੀ ਮਿਲੀਟੈਂਟ ਸਮਝਦੇ ਰਹਿੰਦੇ ਆ ਤੇ ਉਹ ਇਹਨਾਂ ਪ੍ਰੋਗਰਾਮ 'ਚ ਨਹੀਂ ਗਏ, ਉਹਨਾਂ ਨੂੰ ਵੀ ਲਾਹਨਤਾਂ ਆ। ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਤੁਸੀਂ ਘਰ ਬੈਠ ਕੇ ਤਾਂ ਦੂਜਿਆਂ ਨੂੰ ਬਦਨਾਮ ਕਰਦੇ ਰਹਿੰਦੇ ਆ ਤੇ ਆਪ ਤੁਸੀਂ ਕਿੱਥੇ ਖੜੇ ਆ। ਇਹ ਕਿਸੇ ਦੇ ਕੋਈ ਵਿਆਹ ਦਾ ਪ੍ਰੋਗਰਾਮ ਸੀ ਜਿਹੜਾ ਕਿਸੇ ਨੇ ਕਾਰਡ ਦੇਣਾ ਸੀ ਵੀ ਭਾਈ ਉੱਥੇ ਆਇਓ। ਹਰ ਇੱਕ ਬੰਦਾ ਜਿਹੜਾ ਆ, ਹਰ ਇੱਕ ਜਿਹੜਾ ਸ਼ਰਧਾਵਾਨ ਸਿੱਖ ਆ, ਜਿਹਦੇ ਪ੍ਰਤੀ ਸ਼ਹੀਦਾਂ ਦੀ ਸਤਿਕਾਰ ਆ, ਉਹ ਉੱਥੇ ਪਹੁੰਚਿਆ। ਉਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਬਹੁਤ ਮਿਲੇ, ਉਹਨਾਂ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਤੇ ਜਿਹੜੇ ਮਿਸ ਕਰ ਗਏ ਹੈਗੇ ਆ, ਪੂਰੀ ਵੀਡੀਓ ਪੰਜਾਬੀ ਰੇਡੀਓ USA ਦੀ YouTube ਚੈਨਲ ਦੇ ਉੱਤੇ ਪਈ ਹੈਗੀ ਆ। ਉੱਥੇ ਤੁਸੀਂ ਜਾ ਕੇ ਦੇਖ ਸਕਦੇ ਹੋ। ਜੀ ਬਿਲਕੁਲ ਹਰਜੋਤ ਸਿੰਘ ਜੀ, ਅਕਸਰ ਇੰਟਰਨੈਟ ਦੇ ਉੱਤੇ ਬਹਿ ਕੇ, ਕੀਬੋਰਡ ਦੇ ਪਿੱਛੇ ਬਹਿ ਕੇ ਉਹ ਜਿਹੜਾ ਉਹ ਰੌਲਾ ਰੱਪਾ ਪਾ ਦਿੰਦੇ ਆ ਜੀ। ਅਜੇ ਤਾਂ ਪਤਾ ਨਹੀਂ ਉੱਥੇ ਕਿੰਨੀ ਕੁ ਸੰਗਤ ਘੱਟ ਸੀ। ਮੈਂ ਇੱਕ ਥਾਂ ਤੋਂ ਖੜੇ ਹੋ ਕੇ ਹਰਜੋਤ ਸਿੰਘ ਜੀ ਵੀਡੀਓ ਸੰਗਤ ਦੀ ਜਿਹੜੀ ਪੂਰੀ ਨਗਰ ਕੀਰਤਨ ਦੀ ਜਿਹੜੀ ਉਹ ਬਣਾਈ ਆ ਇਸ ਸੋਵਰਨਿਟੀ ਰੈਲੀ ਦੀ, ਜਿਹੜਾ ਫਰੀਡਮ ਮਾਰਚ ਦੀ, ਇਹਦੇ ਵਿੱਚ ਉੱਥੇ ਕਈ ਮਿੰਟ ਜਿਹੜੇ ਉਹ ਥਾਂ ਦੇ ਉੱਤੇ ਲੱਗੇ। ਤੁਸੀਂ ਦੇਖ ਸਕਦੇ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਸੰਗਤ ਜਿਹੜੀ ਉਹ ਸੀਗੀ। ਇਹ ਉਹ ਸੰਗਤ ਸੀਗੀ ਜਿਹੜੀ ਸੈਕਿੰਡ ਸਟਰੀਟ ਤੋਂ ਚੱਲ ਕੇ ਨਾਲ ਗੁਰੂ ਮਹਾਰਾਜ ਦੀ ਸਵਾਰੀ ਦੇ ਨਾਲ ਚੱਲ ਕੇ ਜਿਹੜੀ ਉੱਥੇ ਪਹੁੰਚੀ। ਕੁਛ ਜਿਹੜੀ ਜਿਹੜੇ ਆਲਰੇਡੀ ਉੱਥੇ ਸੀਗੇ ਉਹ ਵੀ ਬਹੁਤ ਵੱਡੀ ਗਿਣਤੀ ਸੀ, ਜਿਹੜੇ ਨਹੀਂ ਨਾਲ ਚੱਲੇ। ਜਿਹੜੇ ਸੇਵਾਦਾਰ ਸੀਗੇ, ਜਿਹੜੇ ਲੰਗਰ ਦੇ ਪ੍ਰਬੰਧ 'ਚ ਲੱਗੇ ਹੋਏ ਸੀ, ਜਿਹੜੇ ਉੱਦਾਂ ਸੈਟਿੰਗ ਜਿਹੜੀਆਂ ਉੱਥੇ ਕਰ ਰਹੇ ਸੀਗੇ ਵੀ ਸਾਰਾ ਕੁਛ ਵਧੀਆ ਢੰਗ ਦੇ ਨਾਲ ਨੇਪਰੇ ਜਿਹੜੇ ਉਹ ਚੜੇ। ਸੋ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੀ ਸੰਗਤ ਆ ਉਹ ਉੱਥੇ ਜਿਹੜੀ ਉਹ ਪਹੁੰਚੀ ਸੀਗੀ। ਸੋ ਇਸ ਜਿਹੜੀ ਸੰਗਤ ਪਹੁੰਚੀ ਆ ਉਹ ਬਿਲਕੁਲ ਹੀ ਵਧਾਈ ਦੇ ਜਿਹੜੇ ਉਹ ਪਾਤਰ ਨੇ। ਉੱਥੇ ਉਹਨਾਂ ਦੇ ਮਨਾਂ ਦੇ ਵਿੱਚ ਸਿੰਘਾਂ ਦੇ ਪ੍ਰਤੀ, ਉਹਨਾਂ ਸ਼ਹੀਦਾਂ ਦੇ ਪ੍ਰਤੀ ਸ਼ਰਧਾ ਸੀਗੀ। ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਸਮਰਪਿਤ ਇਹ ਜੋ ਸੋਵਰਨਿਟੀ ਰੈਲੀ, ਫਰੀਡਮ ਮਾਰਚ ਸਮੂਹ ਸ਼ਹੀਦਾਂ ਦੀ ਯਾਦ ਦੇ ਵਿੱਚ ਨਾਲ ਜੋ ਕੱਢਿਆ ਗਿਆ ਆ, ਬਹੁਤ ਵਧੀਆ। ਇੱਕ ਚੀਜ਼ ਹੋਰ ਵੀ ਦੇਖੀ ਗਈ ਹਰਜੋਤ ਸਿੰਘ ਜੀ, ਸੈਨ ਫਰਾਂਸਿਸਕੋ ਪਹਿਲਾਂ ਦੇ ਨਾਲੋਂ ਬੜਾ ਚੇਂਜ ਹੋਇਆ ਆ। ਬਹੁਤ ਸਾਫ਼ ਸੁਥਰਾ ਸੀਗਾ। ਹੋਮਲੈਸ ਬਹੁਤ ਘੱਟ ਜਿਹੜੇ ਉੱਥੇ ਦੇਖਣ ਨੂੰ ਜਿਹੜੇ ਉਹ ਮਿਲੇ ਸੀਗੇ। ਇਲਾਕੇ ਦਾ ਬਹੁਤ ਜ਼ਿਆਦਾ ਜਿਹੜਾ ਉਹ ਫਰਕ ਆਪਾਂ ਨੂੰ ਇਸ ਵਾਰ ਜਿਹੜਾ ਉਹ ਦੇਖਿਆ। ਤੇ ਅਸੀਂ ਵਿਸ਼ੇਸ਼ ਤੌਰ ਦੇ ਉੱਤੇ ਉਹਨਾਂ ਸੇਵਾਦਾਰਾਂ ਦਾ ਵੀ ਧੰਨਵਾਦ ਕਰਦੇ ਹਾਂ, ਕਿਉਂਕਿ ਜਿਹੜੀ ਇੱਥੇ ਗਾਰਬੇਜ ਦਾ ਕੰਮ ਆ ਨਾ, ਉਹ ਬਹੁਤ ਤਰੀਕੇ ਦੇ ਨਾਲ ਕਰਨਾ ਪੈਂਦਾ। ਆਪਣੇ ਮੈਂ ਦੇਖਿਆ ਸੀ ਰਜਿੰਦਰ ਸਿੰਘ ਟਾਂਡਾ ਹੋਣੀ ਜਿਹੜੇ ਉਹ ਲੱਗੇ ਹੋਏ ਸੀ, ਆਪਾਂ ਵਿਸ਼ੇਸ਼ ਮੈਂਸ਼ਨ ਵੀ ਜਿਹੜੇ ਉਹ ਕਰ ਦਿੰਦੇ ਆ। ਤੇ ਉਹਨਾਂ ਦੀ ਇੱਕ ਗੱਲ ਸੀਗੀ ਵੀ ਇਹ ਸੇਵਾ ਮਹਿੰਗੀ ਆ, ਮਹਿੰਗੀ ਇਸ ਗੱਲੋਂ ਵੀ ਬਗੈਰ ਮਤਲਬ ਤੋਂ ਫਾਈਨ ਪੈ ਜਾਂਦਾ, ਨਹੀਂ ਤਾਂ ਕਮਿਊਨਿਟੀ ਨੂੰ ਵੀ ਸਾਰੀਆਂ ਚੀਜ਼ਾਂ ਇੱਕੋ ਥਾਂ ਦੇ ਉੱਤੇ ਤੁਸੀਂ ਰਲ ਕੱਢ ਕਰਕੇ ਜਿਹੜੀਆਂ ਉਹ ਸੁੱਟ ਦਿੰਦੇ ਆ। ਤੇ ਉੱਥੇ ਫਿਰ ਤੁਹਾਨੂੰ ਪਤਾ ਵੀ ਰੀਸਾਈਕਲ ਵਾਲਾ ਵੱਖਰਾ, ਕਈ ਸ਼ਹਿਰਾਂ ਦੀਆਂ ਜਿਹੜੀਆਂ ਡਿਮਾਂਡਸ ਨੇ ਉਹ ਉਸ ਹਿਸਾਬ ਦੇ ਨਾਲ ਵੱਖਰੀਆਂ ਹੁੰਦੀਆਂ, ਸਟੈਕ ਕਰਕੇ। ਸੋ ਉਹਨਾਂ ਸੇਵਾਦਾਰਾਂ ਦਾ ਵੀ, ਜਿਨ੍ਹਾਂ ਨੇ ਪਿੱਛੇ ਸਾਫ਼ ਸਫਾਈ ਦਾ ਧਿਆਨ ਰੱਖਿਆ, ਗਾਰਬੇਜ ਨੂੰ ਇਕੱਠੇ ਜਿਹੜਾ ਉਹ ਕਰਦੇ ਰਹੇ। ਤੇ ਇਸ ਵਾਰ ਇਹ ਵੀ ਦੇਖਿਆ ਵੀ ਸਾਈਡ ਵਾਕਾਂ ਦੀ ਥਾਂ ਦੇ ਉੱਤੇ ਪਿੱਛੇ ਜਿਹੜਾ ਉਹ ਜ਼ਿਆਦਾ ਜਿਹੜੇ ਉਹ ਚੱਲੇ। ਸੋ ਪ੍ਰਬੰਧਕਾਂ ਦੀ ਜਿਹੜੀ ਸੰਗਤ ਨੇ ਬਹੁਤ ਗੱਲ ਨੂੰ ਮੰਨ ਕੇ ਬੜੇ ਵਧੀਆ ਢੰਗ ਦੇ ਨਾਲ ਇਹ ਜਿਹੜੀ ਰੈਲੀ ਆ, ਇਹ ਜਿਹੜਾ ਨਗਰ ਕੀਰਤਨ ਆ, ਇਹ ਬੜੇ ਵਧੀਆ ਢੰਗ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਉੱਥੇ ਵਾਪਰਿਆ। ਤੇ ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ, ਜਿੱਥੇ ਸੰਗਤ ਦੀ ਪਹਿਲੋਂ ਇਕੱਤਰਤਾ ਹੋਈ, ਉੱਥੋਂ ਲੈ ਕੇ ਤੇ ਬਾਅਦ ਦੇ ਵਿੱਚ ਜਿਹੜਾ ਸਿਵਿਕ ਸੈਂਟਰ ਪਲਾਜ਼ਾ, ਜਿੱਥੇ ਬਾਅਦ ਦੇ ਵਿੱਚ ਜਿਹੜੇ ਕਹਿ ਲਓ ਵੀ ਸੈਮੀਨਾਰ ਕਹਿ ਲਓ ਹੋਇਆ, ਤੇ ਜਿਹੜੀਆਂ ਸਪੀਚਸ ਹੋਈਆਂ ਉਸ ਦੇ ਵਿੱਚ ਇਸ ਵਾਰ ਯੰਗਸਟਰ ਬਹੁਤ ਸੀਗੇ ਸਪੀਚ ਕਰਨ ਵਾਲੇ ਜੀ। ਜਾਂ ਐਡਵੋਕੇਟ ਸੀਗੀ ਇੱਕ ਲੜਕੀ, ਦੋ ਜਿਹੜੀਆਂ ਨੌਜਵਾਨ ਕੁੜੀਆਂ, ਦੋ ਨੌਜਵਾਨ ਮੁੰਡੇ ਜਿਹੜੇ ਉਹਨਾਂ ਨੇ ਜਿਹੜਾ ਉਹ ਭਾਸ਼ਣ ਦਿੱਤੇ। ਡਾਕਟਰ ਅਮਰਜੀਤ ਸਿੰਘ ਉਹਨਾਂ ਨੇ ਭਾਸ਼ਣ ਦਿੱਤਾ, ਜਨਰਲ ਲਾਭ ਸਿੰਘ ਉਹਨਾਂ ਦਾ ਸੁਪੁੱਤਰ, ਉਹਨਾਂ ਦੇ ਜਿਹੜੇ ਆ ਰਾਜੇਸ਼ਵਰ ਸਿੰਘ ਹੋਣੀ, ਉਹ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਉਹ ਪਹੁੰਚੇ ਸੀ। ਤੇ ਅਖੀਰ ਦੇ ਵਿੱਚ ਜਿਹੜੇ ਮਾਤਾ ਜੀ ਜਿਹੜੇ ਹਰਜੋਤ ਸਿੰਘ ਜੀ ਬੋਲੇ ਆ, ਉਹਨਾਂ ਨੇ ਕਹਿ ਲਓ ਵੀ ਝੰਜੋੜ ਕੇ ਰੱਖ ਦਿੱਤਾ ਸਾਰਿਆਂ ਨੂੰ, ਜਿਹੜਾ ਉਹ ਝੰਜੋੜ ਕੇ ਜਿਹੜਾ ਉਹ ਰੱਖ ਦਿੱਤਾ। ਸੋ ਉਹਨਾਂ ਦੀ ਸਪੀਚ ਵੀ ਲਾਜਵਾਬ ਸੀ ਤੇ ਉਹ ਸੁਣਨ ਵਾਲੀ ਆ।
ਤੇ ਆਪਾਂ ਇੱਥੇ ਰੇਡੀਓ ਤੇ ਵੀ ਆਪਾਂ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜੀਆਂ ਸਪੀਚਿਸ ਆ ਸ਼ਾਇਦ ਅੱਜ ਦੇ ਕੋਸ਼ਿਸ਼ ਕਰੀਏ ਵੀ ਰੇਡੀਓ ਦੇ ਉੱਤੇ ਜਿਹੜੇ ਮਿਸ ਕਰ ਗਏ ਆ, ਅੱਜ 3 ਤੋਂ 4 ਦੇ ਵਿੱਚ ਅਸੀਂ ਇਹ ਜਿਹੜੀਆਂ ਸਪੀਚਿਸ ਆ ਉਹ ਲਾਉਣ ਦੀ ਕੋਸ਼ਿਸ਼ ਕਰਾਂਗੇ, ਤਾਂ ਜੋ ਸਾਰੇ ਜਾਣੇ ਉਹਨਾਂ ਸਪੀਚਿਸ ਨੂੰ ਉੱਥੇ ਜਿਹੜਾ ਸੋਵਰਨਿਟੀ ਰੈਲੀ ਹੋਈ ਆ, ਉੱਥੇ ਜੋ ਤਕਰੀਰਾਂ ਹੋਈਆਂ ਆ ਉਹਨਾਂ ਨੂੰ ਤੁਸੀਂ ਸੁਣ ਜੀ। ਸਕੋ। ਸੋ ਦੁਨੀਆ 'ਚ ਕਿੰਨੇ ਕੁ ਮੁਲਕ ਆ ਜਾਂ ਕਿੰਨੀਆਂ ਕੁ ਜਗ੍ਹਾ ਆ ਜਿੱਥੇ ਸ਼ਹੀਦਾਂ ਦੀ ਯਾਦ ਦੇ ਵਿੱਚ ਨਗਰ ਕੀਰਤਨ ਹੁੰਦੇ ਆ, ਤੁਹਾਨੂੰ ਪਤਾ ਹੀ ਆ ਕਿੰਨੇ ਕੋਈ। ਅਮਰੀਕਾ ਦਾ ਤਾਂ ਮੈਂ ਕਹਿ ਸਕਦਾ ਇੱਕ ਬੇਕਰਸਫੀਲਡ ਗੁਰਦੁਆਰਾ ਸਾਹਿਬ ਹੁੰਦਾ, ਇੱਕ ਇਹ ਹੁੰਦਾ ਹੈਗਾ ਆ ਬਹੁਤ ਲੰਮੇ ਸਮੇਂ ਤੋਂ। ਸੋ ਜਿਹੜੇ ਲੋਕ ਕ੍ਰਿਟੀਸਾਈਜ਼ ਕਰਦੇ ਆ ਨਾ, ਉਹਨਾਂ ਨੂੰ ਥੋੜੀ ਬਹੁਤੀ ਸ਼ਰਮ ਆਉਣੀ ਚਾਹੀਦੀ ਹੈਗੀ ਆ। ਤੁਸੀਂ ਗਵਰਨਮੈਂਟ ਦਾ ਪੱਖ ਪੂਰ ਰਹੇ ਹੋ। ਜੇ ਬਿਲਕੁਲ ਇੰਡੀਆ ਦਾ ਤੁਸੀਂ ਪ੍ਰਾਈਮ ਦੇਖੋ ਵੀ ਮਿਨਿਸਟਰ ਕਿਸ ਤਰੀਕੇ ਦੇ ਨਾਲ ਕੋਸ਼ਿਸ਼ ਉਹਨਾਂ ਦੀ ਲੱਗੀ ਆ ਵੀ ਤੁਸੀਂ ਆਓ ਨਾ ਇੱਥੇ, ਵੀ ਤਾਂ ਬਿਲਕੁਲ ਵੀ ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ ਹੋ ਰਹੇ ਨਗਰ ਕੀਰਤਨ ਆ ਉਹ ਆਓ ਨਾ। ਇੱਕ ਤਾਂ ਜਿਹੜੀਆਂ ਕੁਝ ਹੁਣ ਦੇਖੋ ਵੀ ਗੁਰਦੁਆਰੇ ਦੀਆਂ ਜਿਹੜੀਆਂ ਪ੍ਰਬੰਧਕੀ ਚੀਜ਼ਾਂ ਦੇ ਵਿੱਚ ਜੇ ਤੁਸੀਂ ਨਹੀਂ ਹੈਗੇ ਤਾਂ ਇਹਦਾ ਮਤਲਬ ਇਹ ਵੀ ਤੁਸੀਂ ਗੁਰੂ ਦੇ ਸਿੱਖ ਨਹੀਂ, ਵੀ ਜੇ ਤੁਸੀਂ ਬਿਲਕੁਲ ਪ੍ਰਬੰਧ ਚ ਆ ਤਾਂ ਹੀ ਆਉਣਾ, ਉਦਾਂ ਤੁਸੀਂ ਆਉਣਾ ਨਹੀਂ। ਇਹ ਹਲੂਣਾ ਜਿਹੜਾ ਉਹ ਹੋਣਾ ਚਾਹੀਦਾ। ਤੁਸੀਂ ਬੜੀ ਵਧੀਆ ਗੱਲ ਕੀਤੀ ਸੀ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਵੀ ਉਦੋਂ ਤਾਂ ਕਰਫਿਊ ਲੱਗਾ ਸੀਗਾ, ਉਦੋਂ ਤਾਂ ਉੱਥੇ ਬਿਲਕੁਲ ਆਰਮੀ ਲੱਗੀ ਸੀਗੀ, ਤਾਂ ਸੰਗਤ ਪਹੁੰਚ ਨਹੀਂ ਸਕੀ। ਇੱਥੇ ਤੁਹਾਨੂੰ ਕਿਹੜੀ ਰੋਕ ਆ? ਇੱਥੇ ਤੁਹਾਨੂੰ ਕੌਣ ਰੋਕ ਰਿਹਾ ਆ ਜਿਹੜਾ ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਪਹੁੰਚਣ ਦੇ ਲਈ? ਸ਼ਹੀਦਾਂ ਦੀ ਯਾਦ ਦੇ ਵਿੱਚ ਜਿਹੜੇ ਬਹੁਤਾਤ ਦੇ ਵਿੱਚ ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਦੇ ਨਾਮ ਦੇ ਉੱਤੇ, ਉਹਨਾਂ ਦੀਆਂ ਸ਼ਹੀਦੀਆਂ ਦੇ ਉੱਤੇ, ਉਹਨਾਂ ਦੇ ਉੱਤੇ ਜੋ ਅਤਿਆਚਾਰ ਹੋਇਆ ਤੇ ਜੋ ਉਹਨਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਦੇ ਉੱਤੇ ਜੋ ਅਤਿਆਚਾਰ ਲਗਾਤਾਰ ਹੋ ਰਿਹਾ ਆ ਭਾਰਤ ਦੇ ਵਿੱਚ, ਉਹਦੇ ਉਸ ਚੀਜ਼ ਦਾ ਜਿਹੜਾ ਰਾਜਸੀ ਤੁਸੀਂ ਸ਼ਰਦ ਲਈ ਆ, ਤੇ ਜਦੋਂ ਉਹ ਗੱਲ ਜਿਹੜੇ ਨਿੱਤਰ ਕੇ ਮੋਹਰੇ ਆ ਕੇ ਕਹਿਣ ਵਾਲੀ ਹੁੰਦੀ ਆ ਉਦੋਂ ਤੁਸੀਂ ਗਾਇਬ ਹੋ ਜਾਂਦੇ। ਉਦੋਂ ਫਿਰ ਕੀ ਜਿਹੜੀਆਂ ਚੀਜ਼ਾਂ ਹੋ ਜਾਂਦੀਆਂ। ਸੋ ਇਹਨਾਂ ਚੀਜ਼ਾਂ ਨੂੰ ਜਿਹੜਾ ਹੋ ਸੋਚਣਾ ਚਾਹੀਦਾ ਸੋ ਆ। ਇੱਥੋਂ ਇਹ ਆ ਵੀ ਜਦੋਂ ਤੁਹਾਡੇ ਤੇ ਵਕਤ ਪੈਂਦਾ ਫੇਰ ਤੁਸੀਂ ਕਹਿੰਦੇ ਜੀ ਕਮੇਟੀਆਂ ਵਾਲੇ ਆਣ, ਸਾਡੀ ਕਮਿਊਨਿਟੀ ਅੱਗੇ ਹੋਵੇ। ਪਿਛਲੇ ਹਫ਼ਤੇ ਸਾਡੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ JD ਵੈਂਸ, ਉਹਨਾਂ ਨੇ ਸਟੇਟਮੈਂਟ ਦਿੱਤੀ ਆ ਜਿਹੜਾ ਇੰਗਲੈਂਡ ਦੇ ਵਿੱਚ ਇੱਕ ਬੇਵਕੂਫ ਨੇ ਜਿਹੜਾ ਇੱਕ ਤੇਜ਼ ਹਥਿਆਰ ਦੇ ਨਾਲ ਕਤਲ ਗੋਰਾ ਕਰਤਾ ਮੁੰਡਾ ਜਿਹੜਾ ਮਾਰ ਜਿਹੜਾ। ਦਿੱਤਾ ਸੀ। ਜੀ ਸੋ ਇੰਗਲੈਂਡ ਦੇ ਵਿੱਚ ਬਹੁਤ ਪ੍ਰੋਟੈਸਟ ਹੋਏ ਵੀ ਜੀ ਕਿਰਪਾਨ ਸੀ, ਹਾਲਾਂਕਿ ਉਹ ਕਿਰਪਾਨ ਨਹੀਂ ਸੀ ਵੀ ਕਿਰਪਾਨ ਬੈਨ ਹੋਵੇ। ਉਹ ਤਾਂ ਹਰਜੋਤ ਜੀ JD ਕੋਈ ਵੀ ਵੈਂਸ ਕਿਸੇ ਨੇ ਨੂੰ ਵੀ ਮਾਰ ਸਕਦਾ ਆ। ਜੀ ਉਹ ਬਹੁਤ ਮਾੜੀ ਗੱਲ ਆ, ਨਹੀਂ ਹੋਣਾ ਚਾਹੀਦਾ ਸੀ। JD ਵੈਂਸ ਨੇ ਸਟੇਟਮੈਂਟ ਦਿੱਤੀ ਵੀ ਇਹ ਬਾਹਰਲੇ ਲੋਕ ਇਹ ਆ ਕੇ ਕਰਦੇ ਆ। ਮੈਂ ਕਹਿੰਦਾ ਵੀ ਜਿੰਨੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਉੱਥੇ ਗਈਆਂ ਸੀਆਂ, ਜਿਹੜਾ ਸਾਡੇ ਨਾਲ ਜ਼ੁਲਮ ਹੋਇਆ ਉਹ ਠੀਕ ਆ। ਜਿਹੜੇ ਨਹੀਂ ਗਏ, ਤੁਹਾਡਾ ਇੰਨਾ ਕੁ ਤਾਂ ਫਰਜ਼ ਬਣਦਾ ਵੀ JD ਵੈਂਸ ਨੂੰ ਚਿੱਠੀ ਲਿਖੋ, ਭਈ ਇੱਥੇ ਹਰ ਰੋਜ਼ ਮਾਸ ਸ਼ੂਟਿੰਗ ਹੁੰਦੀਆਂ ਤੇ ਮਾਸ ਸ਼ੂਟਿੰਗ ਕਰਨ ਚ ਮੈਜੋਰਟੀ ਚ ਗੋਰੇ ਹੁੰਦੇ ਆ, ਗਨ ਕਾਹਤੇ ਨਹੀਂ ਬੈਨ ਕਰਦੇ? ਠੀਕ ਹੈ ਕਿ ਨਹੀਂ? ਤੁਸੀਂ ਦੂਜੇ ਮੁਲਕ ਦੀ ਤਾਂ ਗੱਲ ਕਰਦੇ ਆ, ਇੱਥੇ ਦੀ ਮੁਲਕ ਦੀ ਵੀ ਗੱਲ ਕਰ ਲਓ ਨਾ। ਸੋ ਇੱਕ ਗੋਰਾ 8 ਜਾਣਿਆਂ ਨੂੰ ਮਾਰ ਦਿੰਦਾ ਟਰੱਕ ਦੇ ਵਿੱਚ ਤੇ ਉਹਦੀ ਬੇਲ ਹੋ ਜਾਂਦੀ ਆ। ਜਦੋਂ ਕਿਸੇ ਪੰਜਾਬੀ ਤੋਂ ਗਲਤੀ ਹੁੰਦੀ ਆ ਫਿਰ ਉਹ ਪੂਰੇ ਮੀਡੀਆ ਦੇ ਉੱਤੇ ਹਾਈਲਾਈਟ ਹੁੰਦੀ ਹੈਗੀ ਆ। ਸੋ ਜੇ ਆਪਣੀ ਕਮਿਊਨਿਟੀ ਇਕੱਠੀ ਨਹੀਂ ਹੁੰਦੀ ਨਾ, ਫਿਰ ਆਹੀ ਕੁਝ ਹੋਣਾ ਹੈਗਾ ਆ। ਸੋ ਸਾਨੂੰ ਸਾਰਿਆਂ ਨੂੰ, ਅਸੀਂ ਐਜ਼ ਏ ਰੇਡੀਓ ਹਮੇਸ਼ਾ ਹੀ ਜਦ ਤੋਂ ਆਪਾਂ ਰੇਡੀਓ ਸ਼ੁਰੂ ਕੀਤਾ 2010 ਤੋਂ, ਸਾਡਾ ਇਹ ਹੈਗਾ ਆ ਵੀ ਸਾਡੀ ਕਮਿਊਨਿਟੀ ਇਕੱਠੀ ਹੋਣੀ ਚਾਹੀਦੀ ਆ। ਸਾਡੀ ਕੌਮ ਦੀ ਜਿੱਥੇ ਵੀ ਗੱਲ ਹੁੰਦੀ ਆ, ਚਾਹੇ ਜਿਹੜੀ ਮਰਜ਼ੀ ਕਮੇਟੀ ਹੋਵੇ, ਨੋ ਮੈਟਰ ਬਟ ਆਪਾਂ ਹਮੇਸ਼ਾ ਹੀ ਉੱਥੇ ਜਾਂਦੇ ਆ, ਹਮੇਸ਼ਾ ਹੀ ਜਿਹੜਾ ਆ ਤੁਹਾਨੂੰ ਇਨਫੋਰਮ ਕਰਦੇ ਆ, ਆਪਣੀ ਕਮਿਊਨਿਟੀ ਨੂੰ ਇਨਫੋਰਮ ਕਰਦੇ ਹੈਗੇ ਆ। ਹਾਲਾਂਕਿ ਸਾਨੂੰ ਵੀ ਬਹੁਤ ਪ੍ਰੋਬਲਮਸ ਆਉਂਦੀਆਂ, ਸਾਡੇ ਚੈਨਲ ਬੈਨ ਹੋ ਜਾਂਦੇ ਆ, ਇੱਥੇ ਮਨੀਟਾਈਜੇਸ਼ਨ ਬੈਨ ਹੋ ਜਾਂਦੀ ਆ, ਸਾਡੇ ਐਡਵਰਟਾਈਜ਼ਰਸ ਨੂੰ ਕਾਲ ਕੀਤੀ ਜਾਂਦੀ ਆ ਵੀ ਦੇਖੋ ਜੀ ਇਹ ਤਾਂ ਇਦਾਂ ਦੇ ਜਿਹੜੇ ਆ ਪ੍ਰੋਗਰਾਮ ਲਾਈਵ ਕਰਦੇ ਹੈਗੇ ਆ। ਪਰ ਇਹ ਆ ਵੀ ਜਿੰਨੀ ਕੁ ਮਹਾਰਾਜ ਨੇ ਬਖਸ਼ਿਸ਼ ਦਿੱਤੀ ਆ, ਜਦੋਂ ਤੱਕ ਸਾਡਾ ਚੱਲੂਗਾ ਉਦੋਂ ਤੱਕ ਜ਼ਰੂਰ ਆਪਾਂ ਸੱਚ ਦੀ ਗੱਲ ਜ਼ਰੂਰ ਕਰਦੇ ਰਹਾਂਗੇ, ਨਾ ਕਿ ਘਰ ਬੈਠ ਕੇ ਜਿਹੜਾ ਆ ਫੇਸਬੁੱਕ ਤੇ ਝੂਠੀਆਂ ਖਬਰਾਂ ਜਿਹੜੀਆਂ ਆ ਉਹ ਫੈਲਾਈ ਜਾਣੀਆਂ। ਜੀ ਨਹੀਂ, ਬਿਲਕੁਲ ਬਿਲਕੁਲ। ਤੇ ਸਾਰੀਆਂ ਪਹੁੰਚਣ ਵਾਲੀਆਂ ਸੰਗਤਾਂ ਦਾ ਇੱਕ ਵਾਰੀ ਧੰਨਵਾਦ, ਸਾਰੇ ਵਲੰਟੀਅਰਸ ਦਾ, ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ, ਸਾਰੀਆਂ ਹੀ ਉਹ ਜਥੇਬੰਦੀਆਂ ਦਾ ਜਿਹੜੀਆਂ ਦੂਰੋਂ ਨੇੜੋਂ ਇਸ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ ਲਈ ਪਹੁੰਚੀਆਂ, ਉਹਨਾਂ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਉਹ ਧੰਨਵਾਦ। ਜੇ ਸਟਿਲ ਤੁਸੀਂ ਮਿਸ ਕਰ ਗਏ ਆ ਤਾਂ ਜਿੱਦਾਂ ਆਪਾਂ ਤੁਹਾਨੂੰ ਦੱਸ ਰਹੇ ਆ ਵੀ ਤੁਸੀਂ ਪੰਜਾਬੀ ਰੇਡੀਓ USA ਦੇ YouTube ਚੈਨਲ ਦੇ ਉੱਤੇ ਜਾ ਕੇ ਉਹ ਜਿਹੜੀ ਸਾਰੀ ਲਾਈਵ ਕਵਰੇਜ ਆ ਉਹ ਦੇਖ ਸਕਦੇ ਹੈਗੇ ਆ। ਬਾਕੀ 3 ਵਜੇ ਜਿਹੜਾ ਪ੍ਰੋਗਰਾਮ ਹੋਣਾ ਉਹਦੇ ਚ ਤੁਹਾਨੂੰ ਕੁਝ ਜਿਹੜੇ ਭਾਸ਼ਣ ਹੋਏ ਸੀ ਉਹ ਸੁਣਾਏ ਵੀ ਜਾਊਗੇ। ਜੇ ਕਿਸੇ ਨੇ ਕਾਲ ਵੀ ਕਰਨੀ ਹੋਈ ਉਸ ਟਾਈਮ ਦੇ ਉੱਤੇ ਕਾਲ ਕਰਕੇ ਆਪਣੇ ਸੁਜੈਸ਼ਨ ਵੀ ਜਿਹੜੇ ਆ ਉਹ ਦੇ ਸਕਦੇ ਹੋ।